ਅਗਲਾ ਜਿਵੇਂ ਤੁਸੀਂ ਕਿਹਾ ਨਾ ਵੀ ਇਹ ਜਦੋਂ ਮਤਾ ਲਿਆਂਦਾ ਗਿਆ ਤੇ ਉਦੋਂ ਨਾ ਬੀਜੇਪੀ ਵਾਲਾ ਨਾ ਕੋਈ ਕਾਂਗਰਸ ਵਾਲਾ ਕੁਸਕਿਆ। ਇੱਕ ਹੋਰ ਬੜਾ ਵੱਡਾ ਮਸਲਾ ਉਹ ਤੇ ਵੀ ਨਹੀਂ ਕੁਸਕ ਰਿਹਾ ਕੋਈ। ਕੇਂਦਰ ਨੇ 50% ਪੰਜਾਬ ਦੀ ਗ੍ਰਾਂਟ ਕੱਟੀ ਆ ਜੀ ਕਹਿੰਦੇ, ਪਰ ਸਰਕਾਰ ਸਣੇ ਸਾਰੀਆਂ ਧਿਰਾਂ ਸੁੱਤੀਆਂ ਪਈਆਂ ਜੀ। ਬਿਲਕੁਲ, ਇਹ ਬਹੁਤ ਗੰਭੀਰ ਪਹਿਲੂ ਹੈ ਜੀ ਜੀ। ਸਾਡਾ ਪੇਂਡੂ ਵਿਕਾਸ ਫੰਡ ਦੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ। GST ਦੀ ਸਮੇਂ ਸਿਰ ਅਦਾਇਗੀ ਨਾ ਹੋਣ ਦਾ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ। ਆ ਸਕੂਲਾਂ ਦੇ ਹਵਾਲੇ ਨਾਲ, ਸਿਹਤ ਦੇ ਹਵਾਲੇ ਨਾਲ ਸਾਡੀ ਕੀ ਸਥਿਤੀ ਬਣ ਗਈ। ਅਸੀਂ ਫੱਟੇ ਵੀ ਬਦਲ, ਉਹਨਾਂ ਦੇ ਨਾਮ ਵੀ ਲਾਓ, ਸਾਰਾ ਕੁਝ ਕਰ, ਉਹਦੇ ਬਾਵਜੂਦ ਵੀ ਨਹੀਂ। ਪਰ ਸਰਕਾਰ ਕਦੇ ਤੁਹਾਨੂੰ ਇਸ ਮਸਲੇ ਤੇ ਕੋਈ ਬੋਲਦੀ ਨਜ਼ਰ ਆਈ? ਨਹੀਂ ਨਹੀਂ, ਬਿਲਕੁਲ। ਕਦੇ ਲੜਦੀ ਨਜ਼ਰ ਆਈ? ਕਦੇ ਇਹ ਚਿੱਠੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦੇ, ਕਦੇ ਅੱਜ ਆ ਕੇ ਆਏ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪਿੰਡੂ ਵਿਕਾਸ ਫੰਡ ਲਈ ਕੇਂਦਰੀ ਮੰਤਰੀ ਨਾਲ ਹੁਣੇ ਮੀਟਿੰਗ ਕਰਕੇ ਆਇਆ ਜੀ, ਤੇ ਮੈਂ ਉਹਨਾਂ ਨੂੰ ਕਹਿ ਕੇ ਆਇਆ ਜੀ ਕਿ ਇਹ ਅਸੀਂ ਭੀਖ ਨਹੀਂ ਮੰਗਦੇ, ਸਾਡਾ ਹੱਕ ਹੈ ਜੀ, ਤੁਸੀਂ ਕਿਸ਼ਤਾਂ 'ਚ ਦੇ ਦਿਓ ਸਾਨੂੰ। ਉਹ ਅੱਛਾ, ਉਹ ਭਰਾਵਾ ਧਰਨਾ ਉੱਥੇ ਲਾ ਲਓ, ਇੱਕ ਸੈਸ਼ਨ ਉੱਥੇ ਦਿੱਲੀ ਜਾ ਕੇ ਚਲਾ ਲਓ। ਉਹਦੇ ਲਈ ਕਿਉਂ ਨਹੀਂ ਬੋਲਦੇ? ਨਾ ਸੱਤਾਧਾਰੀ ਬੋਲਣ, ਨਾ ਵਿਰੋਧੀ ਬੋਲਣ। ਤੇ ਅਗਲਿਆਂ ਨੇ ਕੀ ਕੀਤਾ? ਪੰਜਾਬ ਦੀ ਜੋ ਗਰੰਟਡ ਗ੍ਰਾਂਟ ਬਣਦੀ ਹੁੰਦੀ ਆ, ਜਿਹੜੀ ਹਰ ਸੂਬਿਆਂ ਨੂੰ ਅਲਾਟ ਹੁੰਦੀ ਆ ਹਰ ਸਾਲ ਬਜਟ ਦੇ ਵਿੱਚ, ਉਹਦੇ ਵਿੱਚ ਆਉਂਦੇ 50% ਤੱਕ ਉਡਾਤਾ। ਮਤਲਬ ਬੰਦਿਆਂ ਦੀ ਤਨਖਾਹ ਭੱਤੇ, ਮੈਂ ਕਹਿੰਦਾ ਬੰਦਿਆਂ ਦੀ ਛੱਡੋ, ਹੋਰ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਦਿੱਲੀ ਦੀ ਸੰਸਦ ਤੱਕ ਤੁਹਾਡੀ ਆਪਣੀਆਂ ਤਨਖਾਹਾਂ, ਆਪਣੇ ਭੱਤੇ ਵੱਧਦੇ ਆ ਰਹੇ ਨੇ, ਤੇ ਲੋਕਾਂ ਲਈ ਜਿਹੜਾ ਪੈਸਾ ਜਾਣਾ ਸੂਬਿਆਂ ਦੀ ਗ੍ਰਾਂਟਾਂ ਤੁਸੀਂ ਘਟਾਉਂਦੇ ਆ ਰਹੇ। ਕਮਾਲ ਆ ਬਈ। ਜਨਸੰਖਿਆ ਵੀ ਵੱਧ ਰਹੀ ਆ, ਮਹਿੰਗਾਈ ਵੀ ਵੱਧ ਰਹੀ ਆ, ਤੇ ਤੁਹਾਡੀ ਗ੍ਰਾਂਟ ਘਟ ਰਹੀ ਆ। ਲੋ ਮੇਰੇ ਕੋਲ ਅੰਕੜੇ ਪਏ ਆ। 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ 20,000 ਕਰੋੜ ਦੀ ਗ੍ਰਾਂਟ ਮਿਲੀ। ਠੀਕ ਹੈ ਜੀ। 20,768 ਕਰੋੜ। ਠੀਕ ਹੈ ਜੀ। ਇਹ 22 ਦੇ ਵਿੱਚ ਵੱਧ ਕੇ 21,976 ਕਰੋੜ ਹੋ ਗਈ। ਇਹਦਾ ਮਤਲਬ ਵਾਧਾ ਹੋਇਆ। ਜੇ ਇਸੇ ਰੇਸ਼ੋ 'ਚ ਵਾਧਾ ਹੋਵੇ ਕਿ 20 ਤੋਂ 21,976 ਹੋ ਗਈ, ਮਤਲਬ ਲਗਭਗ 22,000 ਕਰੋੜ ਹੋ ਗਈ, ਤਾਂ 25-26 ਤੱਕ ਆਉਂਦੇ ਇਹ 27-28 ਕਰੋੜ ਹੋਣੀ ਚਾਹੀਦੀ ਸੀ। ਪਰ 23 'ਚ ਜਾ ਕੇ ਜਨਾਬ 14,000 ਕਰੋੜ ਰਹਿ ਗਈ। ਜਿਹੜੀ ਪਹਿਲਾਂ 20 ਸੀ, ਫਿਰ 21,000 ਹੋਈ, ਤੇ 2023-24 ਦੇ ਬਜਟ ਦੇ ਵਿੱਚ ਸਾਨੂੰ 14,296 ਕਰੋੜ ਦੀ ਗ੍ਰਾਂਟ ਮਿਲੀ ਸਰ। ਠੀਕ ਹੈ ਜੀ ਜੀ। ਤੇ 2024 ਦੇ ਵਿੱਚ ਜਾ ਕੇ 2024-25 ਚ ਇਹੀ ਗ੍ਰਾਂਟ 14 ਤੋਂ ਵੀ ਘਟ ਕੇ 11,000 ਕਰੋੜ ਹੋ ਗਈ। ਤੇ ਇਸ ਵਾਰ ਦੇ ਬਜਟ ਦੇ ਵਿੱਚ 2025-26 ਦੇ ਬਜਟ ਦੇ ਵਿੱਚ ਇਹ ਸਿਰਫ 10,000 ਕਰੋੜ ਰਹਿ ਗਈ। ਜਿਹੜੀ 2021 ਦੇ ਵਿੱਚ 20,000 ਕਰੋੜ ਸੀ ਜੀ, ਉਹ ਜਿਹੜੀ 2022 ਦੇ ਵਿੱਚ 21,000 ਕਰੋੜ ਸੀ, ਉਹ 2025 ਚ ਜਾ ਕੇ 10,000 ਕਰੋੜ ਰਹਿੰਦੀ ਹੈ। 50% ਉਡਾਤੀ ਅਗਲੇ ਨੇ। ਕੁਸਕਾ ਕੋਈ ਵੀ ਨਹੀਂ। ਪਹਿਲਾਂ 14,000 ਕਰੋੜ ਕੀਤਾ, 30% ਉਡਾਈ, ਫਿਰ 11,000 ਕਰੋੜ ਕੀਤਾ, 40% ਉਡਾਈ, ਤੇ ਹੁਣ 10,576 ਕਰੋੜ ਤੁਹਾਨੂੰ ਦੇਤਾ। ਆ ਚੱਕੋ ਜੀ, 50% ਗ੍ਰਾਂਟ ਉਡਾਤੀ। ਠੀਕ ਹੈ। ਨਾ ਵਿਰੋਧੀ ਧਿਰ ਦਾ ਲੀਡਰ ਹੁਣ ਬੋਲੇ, ਹੈ ਨਾ ਜਿਹੜਾ ਅਸ਼ਵਨੀ ਸ਼ਰਮਾ ਨੂੰ ਜੰਮੂ ਕਸ਼ਮੀਰ ਦਿਖਦਾ, ਉਹਨੂੰ ਦਿੱਲੀ ਨਹੀਂ ਦਿਖਦਾ, ਹੈ ਨਾ, ਉਹ ਬੋਲੇ ਹੈ, ਤੇ ਸੱਤਾਧਾਰੀ ਧਿਰ ਨੇ ਤਾਂ ਬੋਲਣਾ ਹੀ ਕੀ। ਪਤਾ ਨਹੀਂ ਮਤਲਬ ਕਿ ਇਹਨਾਂ ਨੂੰ ਡਰ ਲੱਗਦਾ ਹੈ, ਪਤਾ ਨਹੀਂ ਉਹਨਾਂ ਦਾ ਹੁਕਮ ਵਜਾਉਂਦੇ ਨੇ, ਪਤਾ ਨਹੀਂ ਉਧਰ ਜਾਣ ਦੀ ਲਾਲਸਾ ਰੱਖਦੇ ਨੇ, ਹੈ ਨਾ। ਜੋ ਵੀ ਹੈ, ਕੁਛ ਤਾਂ ਹੈ ਕਿ ਇਹ ਕਿਸੇ ਵੀ ਲੀਡਰ ਦੇ ਵਿੱਚ ਪੰਜਾਬ ਦੇ ਹੱਕਾਂ ਲਈ, ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਨਹੀਂ ਜੇ ਤੁਸੀਂ ਬੋਲ ਸਕਦੇ। ਸਹੀ, ਬਿਲਕੁਲ। ਫਿਰ ਤੁਸੀਂ ਕਿੱਥੇ ਬੋਲੋਗੇ? ਤੋ ਇਸ ਲਈ ਜੀ ਪੰਜਾਬ ਦੇ ਮੁੱਦੇ ਮੰਫੀ ਨੇ, ਤੇ ਕਿਸੇ ਦਾ ਨਹਾਉਣਾ, ਕਿਸੇ ਦੀ ਬਾਲਟੀ, ਕਿਸੇ ਦੀ ਸਾਬਣ ਦੀ ਚਾਕੀ, ਤੇ ਕਿਸੇ ਦੇ ਟੈਲੀਵਿਜ਼ਨ ਤੇ ਆਉਣ ਦਾ, ਆ ਗੱਲਾਂ ਦੇ ਉੱਤੇ ਸਾਡੇ ਸੈਸ਼ਨ ਵਿਧਾਨ ਸਭਾ ਚੱਲਦੀ ਹੈ ਸਾਡੀ। ਬਿਲਕੁਲ ਸਹੀ ਹੈ ਜੀ।